अस्सलाम वालेकुम। अच्छा, ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਸਿੱਖਾਂ ਦੇ 10 ਗੁਰੂ ਸਾਹਿਬਾਨ ਦੇ ਬਾਰੇ 'ਚ। ਜਦੋਂ ਅਸੀਂ ਇਹਨਾਂ ਦੇ ਗੁਰੂ ਸਾਹਿਬਾਨ ਦੀ ਜ਼ਿੰਦਗੀ ਦਾ ਥੋੜ੍ਹਾ ਜਿਹਾ ਐਨਾਲਿਸਿਸ ਕਰਨੇ ਆ ਤੇ ਬੜੇ ਦਿਲਚਸਪ ਕਿਸਮ ਦੇ ਫੈਕਟਸ ਸਾਹਮਣੇ ਆਉਂਦੇ ਨੇ, ਜਿਹੜਾ ਮੇਰਾ ਖਿਆਲ ਹੈ ਕਿ ਸਾਡੇ ਕਈ ਸਿੱਖ ਭੈਣਾਂ ਤੇ ਭਰਾਵਾਂ ਨੂੰ ਵੀ ਨਹੀਂ ਪਤਾ ਹੋਣਗੇ। ਸਿੱਖ ਮਜ਼ਹਬ ਵਿੱਚ ਟੋਟਲ 11 ਗੁਰੂ ਹੈਗੇ ਨੇ ਅਤੇ ਉਹਨਾਂ 'ਚੋਂ ਜਿਹੜੇ 10 ਗੁਰੂ ਨੇ ਉਹ ਇਨਸਾਨੀ ਸ਼ਕਲ ਵਿੱਚ ਯਾਨੀ ਹਿਊਮਨ ਫਾਰਮ ਵਿੱਚ ਹੈਗੇ ਨੇ, ਅਤੇ 10ਵੇਂ ਗੁਰੂ ਤੋਂ ਬਾਅਦ ਸਿੱਖਾਂ ਦੀ ਮੁਕੱਦਸ ਕਿਤਾਬ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਲਿਵਿੰਗ ਗੁਰੂ ਦਾ ਦਰਜਾ ਦੇ ਦਿੱਤਾ ਗਿਆ ਔਰ ਉਹ ਫਿਰ ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਹੀ ਇੱਕ ਜ਼ਿੰਦਾ ਗੁਰੂ ਦੇ ਤੌਰ 'ਤੇ ਮੰਨੀ ਜਾਂਦੀ ਹੈ। ਤੁਹਾਨੂੰ ਇਸ ਚੀਜ਼ ਦਾ ਬਿਲਕੁਲ ਅੰਦਾਜ਼ਾ ਹੋਏਗਾ ਕਿ ਸਿੱਖ ਮਜ਼ਹਬ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਔਰ ਸਿੱਖਾਂ ਦੇ ਜਿਹੜੇ ਪਹਿਲੇ ਗੁਰੂ ਹੈਗੇ ਨੇ ਬਾਬਾ ਗੁਰੂ ਨਾਨਕ, ਉਹਨਾਂ ਦੀ ਪੈਦਾਇਸ਼ 1469 ਵਿੱਚ ਯਾਨੀ 1469 ਵਿੱਚ ਨਨਕਾਣਾ ਸਾਹਿਬ ਵਿੱਚ ਹੋਈ ਸੀ। ਬਾਬਾ ਗੁਰੂ ਨਾਨਕ ਦੀ ਜਿਹਦੀ ਤਾਲੀਮਾਤ ਹੈਗੀਆਂ ਉਹਦਾ ਜਿਹੜਾ ਬੇਸਿਸ ਹੈਗੀ ਸੀ ਉਹ ਤੌਹੀਦ ਹੈਗੀ ਸੀ ਔਰ ਸਿੱਖ ਵੀ ਜਿਹੜੇ ਹੈਗੇ ਨੇ ਮੁਸਲਮਾਨਾਂ ਦੀ ਤਰ੍ਹਾਂ ਤੌਹੀਦ ਪ੍ਰਸਤ ਹੈਗੇ ਨੇ, ਯਾਨੀ ਇੱਕ ਅੱਲਾ ਨੂੰ ਜਾਂ ਇੱਕ ਰੱਬ ਨੂੰ ਮੰਨਦੇ ਨੇ। ਇਲਾਮਾ ਇਕਬਾਲ ਨੇ ਆਪਣੀ ਮਸ਼ਹੂਰ ਕਿਤਾਬ ਬਾਂਗ ਦਰਾ ਵਿੱਚ ਬਾਬਾ ਗੁਰੂ ਨਾਨਕ 'ਤੇ ਇੱਕ ਨਜ਼ਮ ਲਿਖੀ ਹੈ ਜਿਹਦਾ ਉਨਵਾਨ ਹੈਗਾ ਨਾਨਕ, ਅਤੇ ਉਸ ਨਜ਼ਮ ਦਾ ਆਖਰੀ ਸ਼ੇਰ ਹੈਗਾ, ਫਿਰ ਉੱਠੀ ਆਖਿਰ ਸਦਾ तौहीद की पंजाब से हिंद को एक मर्द कामिल ने जगाया ख्वाब से। ਮੁਸਲਮਾਨਾਂ ਅਤੇ ਸਿੱਖਾਂ ਵਿੱਚ ਤੌਹੀਦ ਤੋਂ ਇਲਾਵਾ ਵੀ ਕਾਫੀ ਚੀਜ਼ਾਂ ਮੁਸ਼ਤਰਕ ਹੈਗੀਆਂ ਨੇ, ਲੇਕਿਨ ਇਸ ਵੀਡੀਓ ਵਿੱਚ ਮੈਂ ਗੁਰੂ ਸਾਹਿਬਾਨ ਦੀ ਜ਼ਿੰਦਗੀ ਦੇ ਕੁਝ ਪਹਿਲੂ ਡਿਸਕਸ ਕਰਨਾ ਚਾਹੁੰਦਾ ਵਾਂ ਅਤੇ ਉਮੀਦ ਹੈ ਕਿ ਤੁਹਾਨੂੰ ਇਨਸ਼ਾਅੱਲਾ ਪਸੰਦ ਆਉਣਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਹੀ ਦੱਸਿਆ ਸੀ ਕਿ ਸਿੱਖ ਮਜ਼ਹਬ ਦੇ ਵਿੱਚ 10 ਗੁਰੂ ਸਾਹਿਬਾਨ ਨੇ ਜਿਹੜੇ ਹਿਊਮਨ ਫਾਰਮ ਵਿੱਚ ਨੇ, ਇਨਸਾਨੀ ਸ਼ਕਲ ਵਿੱਚ ਹੈਗੇ ਨੇ, ਅਤੇ ਉਹਨਾਂ ਜਿਹੜੇ ਪਹਿਲੇ ਗੁਰੂ ਹੈਗੇ ਨੇ ਜਾਂ ਬਾਨੀ ਗੁਰੂ ਹੈਗੇ ਨੇ ਉਹ ਹੈਗੇ ਨੇ ਬਾਬਾ ਗੁਰੂ ਨਾਨਕ, ਅਤੇ ਉਹਨਾਂ ਨੂੰ ਪੈਦਾਇਸ਼ੀ ਗੁਰੂ ਵੀ ਲਿੱਤਾ ਜਾਂਦਾ ਹੈ। ਲੇਕਿਨ ਜਿਹੜਾ ਰਵਾਇਤੀ ਤੌਰ 'ਤੇ ਜਾਂ ਤਾਰੀਖੀ ਤੌਰ 'ਤੇ ਸਾਨੂੰ ਐਵੀਡੈਂਸ ਮਿਲਦੀ ਹੈ, ਉਹਨਾਂ ਨੇ 1496 ਵਿੱਚ 1496 ਵਿੱਚ ਜਦੋਂ ਉਹਨਾਂ ਦੀ ਉਮਰ ਤਕਰੀਬਨ 27 ਸਾਲ ਸੀ, ਉਸ ਵੇਲੇ ਉਹਨਾਂ ਨੇ ਇੱਕ ਬਾਜ਼ਾਬਤਾ ਤੌਰ 'ਤੇ ਇੱਕ ਸਟੇਟਸ ਗੇਨ ਕੀਤਾ ਜਿੱਥੇ ਲੋਕ ਉਹਨਾਂ ਨੂੰ ਇੱਕ ਗੁਰੂ ਮੰਨਣਾ ਸ਼ੁਰੂ ਹੋ ਗਏ ਸਨ। ਬਾਬਾ ਗੁਰੂ ਨਾਨਕ ਨੇ ਆਪਣੀ ਵਫਾਤ ਤੋਂ ਕੁਝ ਦਿਨ ਪਹਿਲੇ ਆਪਣੇ ਜਾਨਸ਼ੀਨ ਨੂੰ ਨੋਮੀਨੇਟ ਕਰ ਦਿੱਤਾ ਸੀ, ਇਹਨੇ ਨਾਮਜ਼ਦ ਕਰ ਦਿੱਤਾ ਸੀ, ਔਰ ਬਾਈ ਲਹਿਣਾ ਜਿਨ੍ਹਾਂ ਦਾ ਨਾਂ ਫਿਰ ਗੁਰੂ ਅੰਗਦ ਰੱਖਿਆ ਗਿਆ, ਉਹਨਾਂ ਨੇ ਗੁਰਗੱਦੀ ਸੰਭਾਲੀ ਬਾਬਾ ਗੁਰੂ ਨਾਨਕ ਤੋਂ ਬਾਅਦ। ਸਾਰੇ ਗੁਰੂ ਸਾਹਿਬਾਨ ਦਾ ਜਦੋਂ ਅਸੀਂ ਟਾਈਮ ਸਪੈਨ ਵੇਖਦੇ ਹਾਂ ਕਿ ਇਹਨਾਂ ਨੇ ਕਿਸ ਏਜ ਵਿੱਚ ਆ ਕੇ ਗੁਰਗੱਦੀ ਸੰਭਾਲੀ, ਤਾਂ ਇੱਕ ਬੜਾ ਯੂਨੀਕ ਫੈਕਟਰ ਸਾਹਮਣੇ ਆਉਂਦਾ ਹੈ ਔਰ ਉਹ ਹੈਗਾ ਕਿ ਸਾਰੇ ਗੁਰੂ ਸਾਹਿਬਾਨ ਬਹੁਤ ਯੰਗ ਏਜ ਵਿੱਚ ਗੁਰੂ ਬਣੇ ਔਰ ਸਿਰਫ 10 ਵਿੱਚੋਂ ਇੱਕ ਗੁਰੂ ਹੈਗੇ ਨੇ ਜਿਹੜੇ 50 ਸਾਲ ਦੇ ਉੱਤੇ ਉਮਰ ਹੈਗੀ ਸੀ ਅਤੇ ਉਹ ਗੁਰਗੱਦੀ 'ਤੇ ਬੈਠੇ। ਸਿੱਖਾਂ ਦੇ ਜਿਹੜੇ ਤੀਸਰੇ ਗੁਰੂ ਹੈਗੇ ਸਨ ਗੁਰੂ ਅਮਰਦਾਸ, ਉਹਨਾਂ ਨੇ 73 ਸਾਲ ਦੀ ਉਮਰ ਵਿੱਚ ਇਹ ਮਨਸਬ ਸੰਭਾਲਿਆ ਸੀ ਔਰ ਇਹ ਸਭ ਤੋਂ ਜ਼ਿਆਦਾ ਏਜ ਵਾਲੇ ਗੁਰੂ ਹੈਗੇ ਨੇ, ਵਰਨਾ ਜਿਤਨੇ ਗੁਰੂ ਹੈਗੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਬਾਕੀ 9 ਗੁਰੂ 50 ਸਾਲ ਤੋਂ ਥੱਲੇ ਉਹ ਗੁਰੂ ਬਣੇ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਜਿਹੜੇ ਗੁਰੂ ਸਾਹਿਬਾਨ ਨੇ 50 ਸਾਲ ਦੇ ਉੱਤੇ ਸਿਰਫ ਇੱਕ ਗੁਰੂ ਹੈਗੇ ਨੇ, ਬਾਕੀ ਸਾਰੇ 9 ਗੁਰੂ ਜਿਹੜੇ ਹੈਗੇ ਨੇ 50 ਸਾਲ ਤੋਂ ਥੱਲੇ ਦੀ ਏਜ ਵਿੱਚ ਉਹ ਗੁਰੂ ਬਣ ਗਏ ਸਨ। ਔਰ 9 ਚੋਂ ਵੀ ਸਿਰਫ 2 ਗੁਰੂ ਨੇ ਜਿਹੜੇ 40 ਸਾਲ ਤੋਂ ਜ਼ਿਆਦਾ ਉਮਰ ਉਹਨਾਂ ਦੀ ਹੈਗੀ ਸੀ ਅਤੇ ਉਹਨਾਂ ਨੇ ਗੁਰਗੱਦੀ ਸੰਭਾਲੀ। ਬਾਕੀ ਜਿਹੜੇ 7 ਗੁਰੂ ਨੇ ਉਹ ਅੰਡਰ 40 ਈਅਰਸ ਦੀ ਏਜ ਵਿੱਚ ਉਹ ਗੁਰੂ ਬਣੇ ਔਰ 40 ਸਾਲ ਦੇ ਉੱਤੇ ਦਾ ਵੀ ਮਤਲਬ ਹੈਗਾ ਕਿ ਇੱਕ ਗੁਰੂ ਉਹ ਤਕਰੀਬਨ 40 ਸਾਲ ਦੀ ਉਮਰ ਵਿੱਚ ਗੁਰੂ ਬਣੇ ਸਨ ਔਰ ਦੂਸਰੇ ਜਿਹੜੇ ਓਵਰ 40 ਸਨ ਉਹ 43 ਸਾਲ ਦੀ ਉਮਰ ਵਿੱਚ ਗੁਰੂ ਬਣ ਗਏ ਸਨ, ਅਤੇ ਬਕਾਇਆ ਜਿਹੜੇ 7 ਗੁਰੂ ਨੇ ਉਹ ਅੰਡਰ 40 ਈਅਰਸ ਉਹ ਗੁਰੂ ਬਣੇ ਔਰ ਜਿਹੜੇ ਉਹਨਾਂ 'ਚੋਂ ਵੀ ਜਿਹੜੇ 6 ਗੁਰੂ ਹੈਗੇ ਨੇ ਉਹ ਅੰਡਰ 35 ਏਜ ਵਿੱਚ ਬਣੇ ਗੁਰੂ। ਜਿਹੜੇ 6 ਗੁਰੂ ਅੰਡਰ 35 ਹੈਗੇ ਨੇ ਇਹਨਾਂ 'ਚੋਂ ਸਿਰਫ ਇੱਕ ਗੁਰੂ ਨੇ ਜਿਹੜੇ ਓਵਰ 25 ਏਜ ਵਿੱਚ ਬਣੇ, ਬਕਾਇਆ ਜਿਹੜੇ 5 ਗੁਰੂ ਹੈਗੇ ਨੇ ਉਹ ਅੰਡਰ 20 ਈਅਰਸ ਆਫ ਏਜ ਉਹ ਗੁਰੂ ਬਣ ਗਏ। ਯਾਨੀ 10 ਜੋ 5 ਗੁਰੂ 20 ਸਾਲ ਤੋਂ ਥੱਲੇ ਦੀ ਉਮਰ ਵਿੱਚ ਗੁਰੂ ਬਣ ਗਏ। ਇਹਦੇ ਤੋਂ ਇੱਕ ਚੀਜ਼ ਬੜੀ ਕਲੀਅਰ ਸਾਹਮਣੇ ਆਉਂਦੀ ਹੈ ਕਿ ਤਾਰੀਖੀ ਤੌਰ 'ਤੇ ਔਰ ਮਜ਼ਹਬੀ ਤੌਰ 'ਤੇ ਸਿੱਖਾਂ ਦੇ ਵਿੱਚ ਜਿਹੜਾ ਲੀਡਰਸ਼ਿਪ ਦਾ ਕੰਸੈਪਟ ਹੈਗਾ ਉਹ ਹੈਗਾ ਕਿ ਯੰਗ ਬੰਦਾ ਜਿਹੜਾ ਹੋਏਗਾ ਉਹ ਲੀਡਰ ਹੋਏਗਾ। ਔਰ ਤੁਹਾਨੂੰ ਇਸ ਚੀਜ਼ ਦਾ ਵੀ ਅੰਦਾਜ਼ਾ ਹੋਏਗਾ ਕਿ ਗੁਰਗੱਦੀ 'ਤੇ ਬੈਠਣਾ ਯਾਨੀ ਗੁਰੂ ਬਣਨਾ ਇੱਕ ਕਮਿਊਨਿਟੀ ਦਾ, ਇੱਕ ਮਜ਼ਹਬ ਦਾ, ਉਹ ਕੋਈ ਮਾਮੂਲੀ ਚੀਜ਼ ਨਹੀਂ ਹੈਗੀ। ਔਰ ਅਸੀਂ ਜਦੋਂ ਉਹਨਾਂ ਦੀ ਗੁਰੂ ਸਾਹਿਬਾਨ ਦੀ ਜ਼ਿੰਦਗੀ ਵੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਤਨੇ ਵੀ ਲੋਕ ਹੈਗੇ ਸਨ ਡਿਸਪਾਈਟ ਕਿ ਬੜੇ ਯੰਗ ਹੈਗੇ ਸਨ, ਲੇਕਿਨ ਉਹਨਾਂ ਦੀ ਇੱਕ ਵਿਜ਼ਨ ਹੈਗੀ ਸੀ, ਅੱਛੀ ਡਿਸੀਜਨ ਪਾਵਰ ਹੈਗੀ ਸੀ ਔਰ ਉਹਨਾਂ ਨੇ ਆਪਣੇ ਮਜ਼ਹਬ ਨੂੰ ਦਾ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਕਿ ਡਿਸਪਾਈਟ ਦਾ ਫੈਕਟ ਕਿ ਉਸ ਵੇਲੇ ਮੁਗਲ ਸਲਤਨਤ ਆਪਣੇ ਪੂਰੇ ਜ਼ੋਰ 'ਤੇ ਹੈਗੀ ਸੀ, ਸਿੱਖ ਮਜ਼ਹਬ ਆਹਿਸਤਾ ਆਹਿਸਤਾ ਫੈਲਦਾ ਹੀ ਰਿਹਾ। ਇਹਦੇ ਤੋਂ ਮੈਨੂੰ ਫਿਰ ਇਲਾਮਾ ਇਕਬਾਲ ਦਾ ਇੱਕ ਮਸ਼ਹੂਰ ਸ਼ੇਰ ਜ਼ਿਹਨ 'ਚ ਆਉਂਦਾ ਹੈ ਜਿਹਦੇ ਜੋ ਫਰਮਾਉਂਦੇ ਨੇ, खिरत को ग़ुलामी से आज़ाद कर जवानों को पीरों का उस्ताद कर। ਦੂਸਰੀ ਜਿਹੜੀ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ ਕਿ 10 ਗੁਰੂ ਸਾਹਿਬਾਨ ਵਿੱਚੋਂ ਸਿਰਫ 3 ਗੁਰੂ ਹੈਗੇ ਨੇ ਜਿਨ੍ਹਾਂ ਨੇ 50 ਸਾਲ ਤੋਂ ਜ਼ਿਆਦਾ ਉਮਰ ਪਾਈ, ਬਾਕੀ 7 ਗੁਰੂ ਅੰਡਰ 50 ਈਅਰਸ ਆਫ ਏਜ
ਨੈਚੁਰਲ ਰੀਜ਼ਨਸ ਦੀ ਵਜ੍ਹਾ ਤੋਂ ਜਾਂ ਕਿਸੇ ਹੋਰ ਵਜ੍ਹਾ ਤੋਂ ਉਹ 50 ਸਾਲ ਤੋਂ ਥੱਲੇ ਹੀ ਇਸ ਦੁਨੀਆ ਤੋਂ ਪਰਦਾ ਕਰ ਗਏ। ਇਸ ਵੀਡੀਓ 'ਚ ਮੈਂ ਹਰ ਗੁਰੂ ਸਾਹਿਬ ਦੀ ਜਿਹੜੇ ਹੈਗੇ ਜ਼ਿੰਦਗੀ ਦੇ ਬਾਰੇ 'ਚ ਇੱਕ ਮੁਖਤਸਰ ਜਿਹਾ ਬੇਸਿਕ ਇਨਫੋਰਮੇਸ਼ਨ ਮੈਂ ਪਾਈ ਹੋਈ ਹੈ ਤਾਂ ਕਿ ਉੱਥੋਂ ਤੁਹਾਨੂੰ ਇੱਕ ਅੱਛਾ ਰੈਫਰੈਂਸ ਮਿਲ ਜਾਏਗਾ। ਅਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਜਿਹੜੇ ਗੁਰੂ ਸਾਹਿਬਾਨ ਹੈਗੇ ਸਨ ਇਹ ਰਿਲੀਜੀਅਸ ਲੀਡਰ ਹੋਣ ਦੇ ਨਾਲ ਨਾਲ ਪੋਲੀਟੀਕਲ ਲੀਡਰ ਵੀ ਹੈਗੇ ਸਨ। ਯਾਨੀ ਪੋਲੀਟੀਕਲ ਪਾਵਰ ਔਰ ਰਿਲੀਜੀਅਸ ਪਾਵਰ ਇੱਕ ਜਗ੍ਹਾ ਤੋਂ ਓਰੀਜੀਨੇਟ ਹੁੰਦੀ ਸੀ। ਔਰ ਇਲਾਮਾ ਇਕਬਾਲ ਦਾ ਜਿਹੜਾ ਇੱਕ ਮਸ਼ਹੂਰ ਸ਼ੇਅਰ ਹੈਗਾ ਜੁਦਾ ਹੋ ਦੀਨ ਸਿਆਸਤ ਸੇ ਤੋਂ ਰਹਿ ਜਾਤੀ ਹੈ ਚੰਗੇਜ਼ੀ, ਅਤੇ ਤਕਰੀਬਨ ਉਹਦੀ ਇੱਕ ਤਸ਼ਰੀਹ ਬਣ ਜਾਂਦੀ ਸੀ। ਅਤੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਤੇ ਇਨਸ਼ਾਅੱਲਾ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ। ਆਪਣਾ ਖਿਆਲ ਰੱਖਣਾ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।